व्यूअर्स ब्रेक तो बाद ਤੁਹਾਡਾ ਸਵਾਗਤ ਹੈ ਹੀਰਨ ਸਾਹਿਬ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਪਹਿਲਾਂ ਤਾਂ ਨਿੱਜੀ ਇਹ ਹੈ ਵੀ ਅੱਜ ਤੋਂ 1 ਸਾਲ ਪਹਿਲਾਂ ਅੱਜ ਦੇ ਦਿਨ 31 ਜੁਲਾਈ ਨੂੰ ਮੇਰੇ ਮਾਤਾ ਜੀ ਚੜ੍ਹਾਈ ਕਰ ਗਏ ਸੀ। ਇਸ ਪ੍ਰੋਗਰਾਮ 'ਚ ਜੀ ਜੀ ਅਸੀਂ ਡਿਸਕਸ ਕੀਤਾ ਸੀ। ਲਗਭਗ 25 ਸਾਲ ਤੋਂ ਮਿਲੇ ਨਹੀਂ ਸੀ ਜੀ ਤੇ ਹੁਣ ਤਾਂ ਅਸੀਂ ਉਹਨਾਂ ਨੂੰ ਯਾਦ ਹੀ ਕਰ ਸਕਦੇ। ਜੀ ਜੀ ਬਿਲਕੁਲ। ਜਿਵੇਂ ਪਹਿਲਾਂ ਅਸੀਂ ਡਿਸਕਸ ਕੀਤਾ, ਅੱਜ ਦੇ ਦਿਨ 1940 'ਚ ਸ਼ਹੀਦ ਊਧਮ ਸਿੰਘ ਲੰਡਨ ਦੇ ਵਿੱਚ ਹੈਂਗ ਕੀਤੇ ਗਏ ਜੀ। ਉਹਨਾਂ ਨੇ ਸ਼ਹੀਦੀ ਪਾਈ। ਵਰਲਡ ਹਿਸਟਰੀ ਦੇ ਹਵਾਲੇ ਨਾਲ 1498 ਦੇ ਵਿੱਚ ਕੋਲੰਬਸ ਜਿਹਨੇ ਪਹਿਲਾਂ ਅਮਰੀਕਾ ਲੱਭਿਆ ਸੀ ਔਰ ਫਿਰ ਉਹਨੇ ਜਿਹੜਾ ਆਈਲੈਂਡ ਆਫ ਟ੍ਰਿਨੀਡੈਡ, ਅੱਜ ਉੱਥੇ ਬਹੁਤ ਸਾਰੇ ਭਾਰਤੀ ਮੂਲ ਦੇ ਲੋਕ ਮੁਸਲਮਾਨ ਔਰ ਹਿੰਦੂ ਰਹਿੰਦੇ ਨੇ ਜੀ, ਉਹ 1498 'ਚ ਕੋਲੰਬਸ ਨੇ ਲੱਭਿਆ। 1620 ਦੇ ਵਿੱਚ ਪਿਲਗ੍ਰਿਮ ਫਾਦਰਸ ਜਿਨ੍ਹਾਂ ਨੇ ਧਾਰਮਿਕ ਫਰੀडम ਲੱਭਦੇ ਅਮਰੀਕਾ ਦੇ ਵਿੱਚ ਆ ਕੇ ਉਹਨਾਂ ਨੇ ਲੈਂਡ ਕੀਤਾ। ਬਾਅਦ 'ਚ ਅੱਜ ਉਹ ਅਮਰੀਕਾ ਦੇ ਲਈ ਰਵਾਨਾ ਹੋਏ ਜੀ। 1658 ਦੇ ਵਿੱਚ ਔਰੰਗਜ਼ੇਬ ਦਿੱਲੀ ਦੇ ਤਖਤ ਤੇ ਬੈਠਾ, ਬਾਦਸ਼ਾਹ ਬਣਿਆ। ਭਰਾਵਾਂ ਨੂੰ ਮਾਰ ਕੇ, ਪਿਓ ਨੂੰ ਕੈਦ ਕਰਕੇ, ਭੈਣ ਨੂੰ ਕੈਦ ਕਰਕੇ, ਔਰ ਇਸ ਤੋਂ 58 ਦੇ ਵਿੱਚ ਉਹ ਤਖਤ ਤੇ ਬੈਠਦਾ ਹੈ। ਔਰ ਫਿਰ ਕਿਵੇਂ ਉਹਦੀ ਜ਼ੁਲਮ ਦੀ ਨੀਤੀ ਜਿਸ ਨੂੰ ਰੋਕਣ ਦੇ ਲਈ ਫਿਰ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ ਜੀ। 1774 ਦੇ ਵਿੱਚ ਪਹਿਲੀ ਵਾਰ ਜੋਸਫ ਪ੍ਰੀਸਟਲੀ ਸਾਇੰਟਿਸਟ ਜਿਹਨੇ ਆਕਸੀਜਨ ਗੈਸ ਲੱਭੀ ਕਿ ਵੀ ਇਹ ਆਕਸੀਜਨ ਹੈ। ਹਾਲਾਂ ਸਾਹ ਤਾਂ ਉਸ ਤੋਂ ਪਹਿਲਾਂ ਵੀ ਬੰਦੇ ਲੈਂਦੇ ਸੀ, ਪਰ ਸਾਹ ਵੇਲੇ ਕੀ ਚਾਹੀਦਾ ਹੈ ਉਹਨੂੰ ਲੈਬੋਰਟਰੀ 'ਚ ਪ੍ਰੋਡਿਊਸ ਕਰਨਾ ਆਕਸੀਜਨ, ਪਹਿਲੀ ਵਾਰ ਇਹਨੇ ਜੋਸਫ ਪ੍ਰੀਸਟਲੀ ਨੇ 1774 'ਚ ਲੱਭੀ ਜੀ। ਸਪੇਨ ਦੇ ਵਿੱਚ ਵੀ ਇੱਕ ਜਥੇਬੰਦੀ ਹੈ ਜਿਹਨੂੰ ਜਿਹੜਾ ITE ਕਹਿੰਦੇ ਨੇ, ਇਹ ਪਹਿਲੀ ਵਾਰੀ ਹੋਂਦ ਦੇ ਵਿੱਚ ਆਈ 1999 ਦੇ 1959 ਜੀ। ਉਹਨਾਂ ਨੇ ਜਿਹੜਾ ਆਪਣੀ ਆਜ਼ਾਦੀ ਬੈਸਕ ਫਰੀडम ਦੇ ਲਈ ਉਹ ਸੰਘਰਸ਼ ਕਰ ਰਹੇ ਨੇ। 1965 ਦੇ ਵਿੱਚ ਪਹਿਲੀ ਵਾਰ ਇੰਗਲੈਂਡ ਦੇ ਵਿੱਚ, ਉਦੋਂ ਤੱਕ ਇਹ ਰਿਸਰਚ ਸਾਹਮਣੇ ਆ ਗਈ ਸੀ ਕਿ ਕਿਵੇਂ ਸਿਗਰਟ ਪੀਣ ਵਾਲਾ ਤਾਂ ਆਪਣੇ ਫੇਫੜੇ ਜਾਂ ਆਪਣੀ ਸਿਹਤ ਨੂੰ ਗਾਲਦਾ ਹੀ ਹੈ, ਪਰ ਜਿਹੜਾ ਪੈਸਿਵ ਸਮੋਕ ਹੈ, ਜਿਹੜਾ ਉਹ ਧੂੰਆਂ ਛੱਡਦਾ ਹੈ, ਜਿਹੜੇ ਉਹਦੇ 'ਚ ਵੀ ਸਾਹ ਲੈਂਦੇ ਨੇ, ਕਿਵੇਂ ਉਹ ਜ਼ਿਆਦਾ ਨੁਕਸਾਨ ਕਰਦਾ ਹੈ। ਸੋ ਇਸ ਵਰੇ 1965 'ਚ ਇੰਗਲੈਂਡ ਦੇ ਵਿੱਚ ਸਿਗਰਟਾਂ ਦੀ ਐਡ TV ਤੇ ਪਰਮਾਨੈਂਟ ਬੰਦ ਕਰ ਦਿੱਤੀ ਗਈ ਜੀ। 1991 ਦੇ ਵਿੱਚ ਗੋਰਬਾਚੋਫ ਰਸ਼ੀਆ ਦਾ ਪ੍ਰੈਜ਼ੀਡੈਂਟ ਔਰ ਪ੍ਰੈਜ਼ੀਡੈਂਟ ਬੁਸ਼, ਉਹਨਾਂ ਨੇ ਇੱਕ ਟ੍ਰੀਟੀ ਦੇ ਉੱਤੇ ਦਸਤਖਤ ਕੀਤੇ ਕਿ ਅੱਗੇ ਤੋਂ ਜਿਹੜੀਆਂ ਕੁਛ ਵਾਧੂ ਮਿਸਾਈਲਸ ਨੇ ਉਹ ਡਿਸਟਰੋਏ ਕੀਤੀਆਂ ਜਾਣਗੀਆਂ ਔਰ ਕੁਛ ਪਾਬੰਦੀ ਫਿਊਚਰ ਦੇ ਟੈਸਟ ਦੇ ਉੱਤੇ ਵੀ ਲੱਗੀ ਜੀ। 1991 ਦੇ ਵਿੱਚ ਪਹਿਲੀ ਵਾਰ ਸੈਨੇਟ ਨੇ ਇਹ ਅਲਾਓ ਕੀਤਾ ਕਿ ਵਿਮਨ ਜਿਹੜੀਆਂ ਨੇ, ਔਰਤਾਂ, ਉਹ ਕੰਬੈਟ ਜਿਹੜਾ ਹਮਲਾਵਰ ਜਹਾਜ਼ ਨੇ ਉਹ ਵੀ ਚਲਾ ਸਕਦੀਆਂ। ਸੋ ਅਮਰੀਕਾ ਨੇ ਵੀ ਔਰਤਾਂ ਨੂੰ ਹੱਕ ਦੇਣ ਦਾ ਸਫ਼ਰ ਜਿਹੜਾ ਉਹ ਬੜਾ ਲੰਬਾ ਤੈਅ ਕੀਤਾ। 1920 'ਚ ਔਰਤਾਂ ਨੂੰ ਅਮਰੀਕਾ 'ਚ ਵੋਟ ਦਾ ਹੱਕ ਮਿਲਿਆ ਸੀ ਜੀ, ਤੇ ਵੋਟ ਦਾ ਹੱਕ ਮਿਲਣ ਬਾਅਦ ਵੀ 70-71 ਸਾਲ ਲੱਗ ਗਏ ਕਿ ਉਹ ਜਿਹੜਾ ਹੈ ਉਹ ਮਿਲਟਰੀ ਜਿਹੜਾ ਕੰਬੈਟ ਏਅਰਕ੍ਰਾਫਟ ਹੈ ਉਹ ਉਡਾ ਸਕਦੀਆਂ ਨੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਸਾਡਾ ਅੱਜ ਦਾ ਸਵਾਲ ਹੈ, ਭਾਰਤ ਦੇ ਸਾਬਕਾ ਵਿਦੇਸ਼ ਮੰਤਰੀ ਨਟਵਰ ਸਿੰਘ ਨੇ ਕਿਹਾ ਹੈ ਕਿ ਰਾਜੀਵ ਗਾਂਧੀ ਦੀ ਸ਼੍ਰੀਲੰਕਾ ਨੀਤੀ ਹੀ ਉਸ ਦੀ ਮੌਤ ਦਾ ਕਾਰਨ ਬਣੀ। ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਤੁਸੀਂ ਇਸ ਬਾਰੇ? ਦੇਖੋ, ਨਟਵਰ ਸਿੰਘ ਭਰਤਪੁਰ ਦਾ ਰਾਜਾ, ਅਮਰਿੰਦਰ ਸਿੰਘ, ਕੈਪਟਨ ਅਮਰਿੰਦਰ ਸਿੰਘ ਦਾ ਜੀਜਾ, ਮਹਾਰਾਜਾ ਭੁਪਿੰਦਰ ਸਿੰਘ ਦਾ ਜਵਾਈ ਜੀ, ਬੜਾ ਟਰਸਟਵਰਦੀ ਇਹਨਾਂ ਦੇ ਨਹਿਰੂ ਖਾਨਦਾਨ ਦਾ। ਨਹਿਰੂ ਦੀ ਖਿਦਮਤ ਕੀਤੀ, ਫਿਰ ਉਹਨੇ ਇੰਦਰਾ ਗਾਂਧੀ ਦੀ ਕੀਤੀ, ਫਿਰ ਰਾਜੀਵ ਗਾਂਧੀ ਦੀ ਕੀਤੀ, ਫਿਰ ਸੋਨੀਆ ਗਾਂਧੀ ਦੀ ਖਿਦਮਤ। 4 ਜਨਰੇਸ਼ਨਾਂ ਇੰਡੀਅਨ ਫੋਰਨ ਸਰਵਿਸ ਦੇ ਵਿੱਚ ਸੀ। ਬੜਾ ਚਹੇਤਾ। ਜਦੋਂ ਇਹ ਗੱਲ ਮੈਨੂੰ ਸਰ ਸਿਮਰਜੀਤ ਸਿੰਘ ਮਾਨ ਨੇ ਇੱਕ ਵਾਰੀ ਦੱਸੀ ਜਦੋਂ ਅਮਰੀਕਾ ਸੀ, ਕਿ ਜਦੋਂ ਇੰਦਰਾ ਗਾਂਧੀ ਗਈ ਅਫਗਾਨਿਸਤਾਨ ਦੇ ਦੌਰੇ ਤੋਂ, ਉਦੋਂ ਰਾਜਾ ਸੀ ਉੱਥੇ, ਕਿੰਗ ਸ਼ਾਇਦ ਜ਼ਾਹਿਰ ਸ਼ਾਹ ਕੇ ਜ਼ਾਹਿਰ ਸ਼ਾਹ ਹੀ ਸੀ ਜੀ, ਤੇ ਇਹ ਫੋਰਨ ਸਰਵਿਸ ਦੇ ਵਿੱਚ ਉੱਥੇ ਐਂਬੈਸਡਰ ਸੀ। ਸੋ ਇਹਨੂੰ ਜਿਹੜਾ ਉਹ ਸੱਜੇ ਪਾਸੇ ਬਿਠਾਇਆ ਗਿਆ, ਇੰਦਰਾ ਗਾਂਧੀ ਖੱਬੇ ਪਾਸੇ, ਕਿ ਵੀ ਇਹਨਾਂ ਦਾ ਵੈਸੇ ਵੀ ਪਟਿਆਲਾ ਖਾਨਦਾਨ ਨੂੰ ਅਫਗਾਨਾਂ ਦੇ ਨਾਲ, ਕਿਉਂਕਿ ਆਲਾ ਸਿੰਘ ਨੂੰ ਰਾਜਾ ਦਾ ਖਿਤਾਬ ਵੀ ਉਹਨਾਂ ਨੇ ਦਿੱਤਾ ਸੀ, ਉਹਨਾਂ ਨੇ ਕਿਹਾ ਜੀ ਇਹ ਤਾਂ ਸਾਡਾ ਜਵਾਈ ਭਾਈ ਹੈ ਵੀ ਆ, ਇਹਨੂੰ ਦਿੱਤਾ। ਸੋ ਇਸ ਕਦਰ ਜਿਹੜਾ ਉਸ ਦਾ ਰੋਲ ਰਿਹਾ ਨਟਵਰ ਸਿੰਘ ਦਾ ਜੀ। ਲੇਕਿਨ ਜਦੋਂ ਇਰਾਕ ਦੇ ਵਿੱਚ ਸਦਾਮ ਹੁਸੈਨ ਦੇ ਜ਼ਮਾਨੇ 'ਚ ਉਹਦੇ 'ਤੇ ਆਰਥਿਕ ਪਾਬੰਦੀਆਂ ਲੱਗੀਆਂ ਹੋਈਆਂ ਸੀ, ਲੇਕਿਨ ਉਹਨੂੰ ਅਲਾਓ ਸੀ ਕਿ ਕੁਛ ਆਇਲ ਉਹ ਵੇਚ ਸਕਦਾ ਹੈ, ਕੁਛ ਕੰਡੀਸ਼ਨ ਸੀ। ਸੋ ਫਿਰ ਪੁੱਤਰ ਮੋਹ ਜਾਗ ਪਿਆ। ਨਟਵਰ ਸਿੰਘ ਨੇ ਆਪਣੇ ਮੁੰਡੇ, ਵਿਦੇਸ਼ ਮੰਤਰੀ ਸੀ, ਉਹਦੇ 'ਚ ਚੰਗਾ ਜਿਹੜਾ ਉਹ ਗੱਫਾ ਛਕਿਆ
ਜੀ ਬਾਅਦ ਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਹੋਈ, ਇੰਟਰਨੈਸ਼ਨਲ UN ਇਨਵੈਸਟੀਗੇਸ਼ਨ ਹੋਈ, ਨਾ ਆ ਗਏ ਵੀ ਕਿਹਨਾਂ ਨੇ ਉਸ ਸਕੀਮ ਦੇ ਥੱਲੇ ਫਾਇਦੇ ਲਏ ਹੋਏ ਨੇ। ਸੋ ਨਟਵਰ ਸਿੰਘ ਨੂੰ ਅਸਤੀਫਾ ਦੇਣਾ ਪਿਆ। ਸੋ ਇਹਨੂੰ ਇਹ ਗਿਲਾ ਰਿਹਾ ਨਟਵਰ ਸਿੰਘ ਨੂੰ ਕਿ ਜੀ ਸੋਨੀਆ ਗਾਂਧੀ ਨੇ ਜਾਂ ਦੂਜਾ ਮੈਨੂੰ ਡਿਫੈਂਡ ਨਹੀਂ ਕੀਤਾ। ਹਾਲਾਂ ਉਹਨੇ ਇਕੱਲੇ ਨਹੀਂ ਛਕਿਆ ਹੋਣਾ, ਵਿੱਚੋਂ ਤਾਂ ਹਿੱਸੇਦਾਰ ਕਈ ਹੋਣੇ ਨੇ ਜੀ। ਸੋ ਕਿਉਂਕਿ ਜਦੋਂ ਇਹ ਫਿਰ ਗੁੱਸੇ 'ਚ ਬੰਦਾ ਆਉਂਦਾ ਹੈ, ਫਿਰ ਉਹਦੇ ਮੁੰਡੇ ਨੇ BJP ਜੁਆਇਨ ਕਰ ਲਈ, ਉਹ ਵੀ ਨਾਰਾਜ਼ ਹੋ ਗਿਆ। ਸੋ ਉਹਨੇ ਹੁਣ ਇੱਕ ਕਿਤਾਬ ਲਿਖੀ ਹੈ ਨਟਵਰ ਸਿੰਘ ਨੇ, ਉਸ ਕਿਤਾਬ ਨਾਲ ਸੰਬੰਧਿਤ ਉਹਦੇ ਇੰਟਰਵਿਊ ਵੀ ਆ ਰਹੇ ਨੇ। ਸੋ ਕਿਤਾਬ 'ਚ ਉਹਨੇ ਫਿਰ ਹੁਣ ਚੰਗੇ ਰਗੜੇ ਦਿੱਤੇ ਨੇ ਸੋਨੀਆ ਗਾਂਧੀ ਨੂੰ ਵੀ, ਉਹਦੇ ਰਾਜੀਵ ਗਾਂਧੀ ਨੂੰ ਵੀ। ਅਜੇ ਪਤਾ ਨਹੀਂ ਕਿਤਾਬ 'ਚ ਹੋਰ ਕੀ ਨਿਕਲਣਾ। ਸੋਨੀਆ ਗਾਂਧੀ ਬਾਰੇ ਵੀ ਉਹਨੇ ਕਿਹਾ ਕਿ ਜੀ ਇਹ ਜਿਹੜਾ ਇਹ ਕਹਿੰਦੀ ਸੀ ਕਿ ਜੀ ਮੈਂ 2004 'ਚ ਸਹੁੰ ਨਹੀਂ ਚੁੱਕੀ, ਅੰਦਰ ਦੀ ਆਵਾਜ਼ ਸੁਣੀ, ਇਸ ਲਈ ਮੈਂ ਪ੍ਰਾਈਮ ਮਿਨਿਸਟਰ ਨਹੀਂ ਬਣੀ, ਮਨਮੋਹਨ ਸਿੰਘ ਨੂੰ ਬਣਾਇਆ, ਵੀ ਇਹ ਠੀਕ ਨਹੀਂ ਹੈ। ਅਸਲੀ ਗੱਲ ਇਹ ਹੈ ਵੀ ਇਹਦੇ ਮੁੰਡੇ ਰਾਹੁਲ ਗਾਂਧੀ ਨੇ ਉਹਨੂੰ ਕਿਹਾ ਕਿ ਦੇਖ ਮੰਮੀ ਪਾਪਾ ਦਾ ਕੀ ਹਾਲ ਹੋਇਆ, ਦੇਖ ਦਾਦੀ ਦਾ ਕੀ ਹਾਲ ਹੋਇਆ, ਸੀ ਆਪਣੀ ਮਾਂ ਥੋੜੀ ਮਰਵਾਉਣੀ ਹੈ ਵੀ। ਉਹਨੇ ਰਾਹੁਲ ਗਾਂਧੀ ਨੇ ਇਹਨੂੰ ਸਹੁੰ ਨਹੀਂ ਚੁੱਕਣ ਦਿੱਤੀ। ਸੋ ਇਹ ਵੀ ਅੱਜ ਖਬਰ ਬੜੇ ਮੀਡੀਆ 'ਚ ਡਿਸਕਸ ਹੋ ਰਹੀ ਹੈ। ਪਰ ਜਿਹੜੀ ਗੱਲ ਨਟਵਰ ਸਿੰਘ ਨੇ ਇਸ ਕਿਤਾਬ 'ਚ ਹੋਰ ਕਹੀ ਹੈ, ਉਹਨੇ ਕਿਹਾ ਜੀ ਇਹ ਰਾਜੀਵ ਗਾਂਧੀ ਨੇ ਆਪੇ ਹੀ ਜਿਹੜਾ ਇੰਨਾ ਕੁ ਟਰਸਟ ਕਰ ਲਿਆ ਵੀ ਹੈ ਹੀ ਨਹੀਂ ਸੀ ਪੋਲੀਟੀਸ਼ੀਅਨ, ਉਹਨੂੰ ਪਤਾ ਹੀ ਨਹੀਂ ਸੀ, ਕੋਈ ਹਾਰਡ ਬੋਇਲਡ ਪੋਲੀਟੀਸ਼ੀਅਨ ਨਹੀਂ ਸੀ। ਪ੍ਰਭਾਕਰਨ ਤੇ ਇਤਬਾਰ ਕਰ ਲਿਆ, ਲਿਟੇ ਵਾਲੇ ਤੇ, ਔਰ ਕਿ ਜੀ ਹਥਿਆਰ ਅਸੀਂ ਸੁਟਾਉਣ ਇੰਡੀਅਨ ਪੀਸ ਕੀਪਿੰਗ ਫੋਰਸ ਭੇਜਤੀ। ਉਹਨੇ ਕਿਹਾ ਜੀ ਉਹਨੇ ਈਵਨ ਕੈਬਨਿਟ 'ਚ ਕਿਸੇ ਮੰਤਰੀ ਦੇ ਨਾਲ ਵੀ ਨਹੀਂ ਡਿਸਕਸ ਕੀਤਾ ਕਿ ਜੀ ਅਸੀਂ ਭਾਰਤੀ ਫੌਜ ਭੇਜਣ ਲੱਗੇ। ਤਾਂ ਫਿਰ ਕਹਿੰਦਾ ਉਹਦਾ ਹਸ਼ਰ ਇਹ ਹੋਣਾ ਹੀ ਸੀ, ਅਖੀਰ ਉਹਨੂੰ ਮਾਰਿਆ ਸ੍ਰੀਲੰਕਾ ਦੀ ਕੁੜੀ ਨੇ, ਤਾਮਿਲਾਂ ਦੀ ਕੁੜੀ ਨੇ। ਸੋ ਸੋਨੀਆ ਗਾਂਧੀ ਨੇ ਇਹਦੇ 'ਤੇ ਕਮੈਂਟ ਕੀਤਾ, ਉਹਨੇ ਕਿਹਾ ਜੀ ਇਹ ਬਹੁਤ ਇੱਦਾਂ। ਔਰ ਹਾਂ, ਉਹਨੇ ਸੋਨੀਆ ਗਾਂਧੀ ਦੇ ਵਿਦੇਸ਼ੀ ਮੂਲ ਦਾ ਸਵਾਲ ਵੀ ਉਠਾਇਆ ਕਿ ਇਟਲੀ 'ਚ ਜੰਮੀ, ਕਿੱਥੋਂ ਆ ਕੇ ਇੱਥੇ ਆ ਗਏ। ਤੇ ਉਹਨੇ ਵੀ ਕਿਹਾ ਸੋਨੀਆ ਗਾਂਧੀ ਨੇ ਵੀ ਇੱਦਾਂ ਕਦੇ ਨਹੀਂ ਕੋਈ ਕਰਦਾ ਕਿਸੇ ਨਾਲ ਜਿਵੇਂ ਇਹਨੇ ਮੇਰੇ ਨਾਲ ਕੀਤੀ ਹੈ, ਪਰ ਮੈਂ ਖੁਦ ਕਿਤਾਬ ਲਿਖਾਂਗੀ, ਉਹਦੇ 'ਚ ਫਿਰ ਮੈਂ ਸਾਰੀ ਹਕੀਕਤ ਬਿਆਨ ਕਰਾਂਗੀ। ਸੋ ਇਹ ਉਵੇਂ ਹੀ ਹੈ ਕਿ ਜਦੋਂ ਤੁਸੀਂ ਕੱਲ ਤੱਕ ਇਕੱਠੇ ਰਹੇ ਹੁੰਦੇ ਹੋ ਤੇ ਫਿਰ ਆਪਸ ਜਦੋਂ ਤੋੜ ਵਿਛੋੜ ਹੁੰਦਾ ਤੇ ਫਿਰ ਤੁਸੀਂ ਸਾਰੇ ਕਹਿੰਦੇ ਨੇ ਜਿਵੇਂ ਪੰਜਾਬੀ 'ਚ ਵੀ ਪੋਤੜੇ ਫੋਲਣੇ, ਹੁਣ ਇਹ ਪੋਤੜੇ ਫੋਲ ਰਹੇ ਨੇ। ਔਰ ਇਹ ਗ੍ਰੇਸਫੁਲ ਨਹੀਂ ਹੈ ਜੋ ਵੀ ਇਹ ਭਾਵੇਂ ਉਹ ਰਿਵੈਂਜ 'ਚ ਕਰ ਰਿਹਾ ਮੁੰਡਾ, ਹੁਣ BJP ਦਾ ਬਣਾ ਦਿੱਤਾ ਪਰ ਇਸ ਸਾਰੇ 'ਚੋਂ ਮੈਂ ਸਮਝਦਾ ਵੀ ਸਿਆਸੀ ਨੁਕਸਾਨ ਕੈਪਟਨ ਅਮਰਿੰਦਰ ਸਿੰਘ ਨੂੰ ਹੋਏਗਾ, ਕਿਉਂਕਿ ਉਹ ਡਿਪਟੀ ਲੀਡਰ ਹੈ ਪਾਰਲੀਮੈਂਟ ਦੇ ਵਿੱਚ, ਤੇ ਹੁਣ ਉਹਦਾ ਜੀਜਾ ਲੱਗਾ ਹੋਇਆ ਹੈ, ਉਹਦੀ ਮਾਲਕਨ ਜਿਹੜੀ ਹੈ ਉਹਦੇ ਪੋਤੜੇ ਫੋਲਣ। ਸੋ ਜ਼ਾਹਰ ਹੈ ਵੀ ਕੱਲ ਨੂੰ ਉਹਨਾਂ ਨੇ ਕਹਿਣਾ ਕਿ ਵੀ ਜੇ ਜੀਜੇ ਨੇ ਇਹ ਕੀਤਾ ਤਾਂ ਇਹ ਕੱਲ ਨੂੰ ਕੀ ਕਰੇਗਾ। ਸੋ ਜਿਹੜਾ ਉਹਦਾ ਰਾਈਜ਼ ਹੋ ਰਿਹਾ ਸੀ ਉਹ ਜ਼ਰੂਰ ਰੁਕੇਗਾ। ਔਰ ਮੈਂ ਸਮਝਦਾ ਵੀ ਇਹ ਕੋਈ ਬਹੁਤੀ, ਭਾਵੇਂ ਤੁਸੀਂ ਜਿੰਨੇ ਮਰਜ਼ੀ ਤੁਹਾਡਾ ਕਿਸੇ ਨਾਲ ਵਿਰੋਧ ਹੋਏ, ਇਸ ਕਿਸਮ ਦੀਆਂ ਜਿਨ੍ਹਾਂ ਦੇ ਨਾਲ ਤੁਸੀਂ ਇੱਕੋ ਥਾਲੀ 'ਚ ਖਾਧਾ ਹੁੰਦਾ ਫਿਰ ਤੁਸੀਂ ਉਹਦੇ 'ਚ ਛੇਕ ਕਰੋ, ਇਹ ਠੀਕ ਨਹੀਂ ਹੈ। ਪਰ ਇਹ ਨਟਵਰ ਸਿੰਘ ਹੈ ਔਰ ਹੁਣ ਲੱਗਿਆ ਜਾਟ ਹੈ, ਆਪਣੇ ਬਦਲੇ ਤੇ ਆਇਆ ਹੋਇਆ। ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਗਤ ਕਬੀਰ ਜੀ ਦਾ ਇੱਕ ਸ਼ਬਦ ਚੁਣਿਆ, ਵਿਬਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ, ਇਸ ਚੋਂ। ਔਰ ਇਹਦੇ 'ਚ ਕਬੀਰ ਸਾਹਿਬ ਨੇ ਮੁੱਖ ਤੌਰ ਦੇ ਉੱਤੇ ਵਾਹਿਗੁਰੂ ਦੀ ਯਾਦ 'ਚ ਜੁੜਨਾ ਔਰ ਜੋ ਕੁਛ ਵਾਪਰਦਾ ਉਹਨੂੰ ਭਾਣਾ ਕਰਕੇ ਮੰਨਣਾ ਤੇ ਉਸ 'ਚੋਂ ਜੀਵਨ ਦੇ ਸਹਿਜ ਦਾ ਰਸਤਾ, ਇਸ ਨੂੰ ਉਹਨਾਂ ਨੇ ਜਿਹੜਾ ਮੁੱਖ ਤੌਰ ਦੇ ਉੱਤੇ ਹਾਈਲਾਈਟ ਕੀਤਾ ਤੇ ਭਗਤ ਕਬੀਰ ਜੀ ਫਰਮਾਉਂਦੇ ਨੇ, ਮਰਨ ਜੀਵਨ ਕੀ ਸ਼ੰਕਾ ਨਾਸੀ, ਆਪਨ ਰੰਗ ਸਹਿਜ ਪ੍ਰਗਾਸੀ, ਪ੍ਰਗਟੀ ਜੋਤ ਮਿਟਿਆ ਅੰਧਿਆਰਾ, ਰਾਮ ਰਤਨ ਪਾਇਆ ਕਰਤ ਵਿਚਾਰਾ, ਜਹ ਆਨੰਦ ਦੁਖ ਦੂਖ ਦੂਰ ਪਿਆਨਾ, ਮਨ ਨਾਨਕ ਲਿਵ ਤਤ ਲੁਕਾਨਾ, ਜੋ ਕਿਛ ਹੋਆ ਸੋ ਤੇਰਾ ਭਾਣਾ, ਜੋ ਇਵ ਬੁਝੈ ਸੋ ਸਹਿਜ ਸਮਾਣਾ, ਕਹਿਤ ਕਬੀਰ ਕਿਲ ਬਿਖ ਗਏ ਖੀਨਾ, ਮਨ ਭਇਆ ਜਗ ਜੀਵਨ ਲੀਨਾ। ਕਿ ਮਰਨ ਜੀਵਨ ਕੀ ਸ਼ੰਕਾ ਨਾਸੀ, ਆਪਨ ਰੰਗ ਸਹਿਜ ਪ੍ਰਗਾਸੀ, ਕਿ ਜਦੋਂ ਹੀ ਜਾਂ ਜਿਉਂ ਹੀ ਮੈਂ ਵਾਹਿਗੁਰੂ ਦੇ ਪਿਆਰ ਦੇ ਵਿੱਚ ਰੰਗਿਆ ਗਿਆ, ਉਸ ਦਾ ਪਿਆਰ ਮੇਰੇ ਹਿਰਦੇ ਦੇ ਅੰਦਰ ਆ ਵਸਿਆ, ਮੇਰੇ ਅੰਦਰੋਂ ਮਰਨ ਤੇ ਜਿਉਣ ਦਾ ਸ਼ੱਕ, ਮਰਨ ਜਿਉਣ ਦਾ ਡਰ, ਇਹ ਸਾਰਾ ਜਿਹੜਾ ਉਹ ਦੌੜ ਗਿਆ। ਮਰਨ ਜੀਵਨ ਕੀ ਸ਼ੰਕਾ ਨਾਸੀ, ਆਪਨ ਰੰਗ ਸਹਿਜ ਪ੍ਰਗਾਸੀ, ਜਿਉਂ ਹੀ ਉਹਦੇ ਪਿਆਰ ਦੇ ਰੰਗ ਦੇ ਵਿੱਚ ਮੈਂ ਸਹਿਜ 'ਚ ਆਇਆ ਤੇ ਵਾਹਿਗੁਰੂ ਨੇ ਮੇਰੇ ਅੰਦਰ ਪ੍ਰਗਾਸ ਕੀਤਾ, ਖੇੜਾ ਦਿੱਤਾ, ਸਹਿਜ ਦਿੱਤਾ ਤੇ ਮਰਨ ਜੀਣ ਦਾ ਜਿਹੜੀ ਸਾਰੀ ਡਿਬੇਟ ਹੈ, ਦੁਬਿਧਾ ਹੈ, ਇਹ ਭੱਜ ਗਈ। ਪ੍ਰਗਟੀ ਜੋਤ ਮਿਟਿਆ ਅੰਧਿਆਰਾ, ਰਾਮ ਰਤਨ ਪਾਇਆ ਕਰਤ ਵਿਚਾਰਾ। ਉਸ ਵਾਹਿਗੁਰੂ ਦੀ ਜੋਤ ਦੇ ਪ੍ਰਗਟ ਹੋਣ ਦੇ ਨਾਲ ਮੇਰੇ ਅੰਦਰੋਂ
ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ। ਜਦੋਂ ਅਸੀਂ ਇਹ ਪੜ੍ਹਦੇ ਹਾਂ, ਭਾਵੇਂ ਉਹਨੂੰ ਜੋੜੀ ਵਾਲੇ ਸਮਝਦੇ ਨੇ ਕਿ ਜੀ ਸਾਡੇ ਵਿਆਹ ਦੀ ਖੁਸ਼ੀ 'ਚ ਪੜ੍ਹ ਰਹੇ ਨੇ, ਹੁਣ ਇਹ ਸ਼ਬਦ ਹੈ ਕਿ ਵਿਆਹ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ। ਜੀ, ਕਿ ਰੂਹ ਦਾ ਵਾਹਿਗੁਰੂ ਦੇ ਨਾਲ ਮੇਲ ਹੋ ਗਿਆ। ਵਿਆਹ ਹੋਆ ਮੇਰੇ ਬਾਬਲਾ, ਇਹ ਮੇਰੇ ਪਿਤਾ, ਮੈਂ ਉਸ ਵਾਹਿਗੁਰੂ ਦੇ ਨਾਲ ਜਿਹੜਾ ਪ੍ਰੀਤ ਪਾ ਲਈ ਹੈ, ਮੇਰਾ ਸੰਜੋਗ ਹੋ ਗਿਆ। ਗੁਰਮੁਖੇ ਹਰ ਪਾਇਆ, ਗੁਰਮੁਖ ਨੂੰ ਹਰ ਮਿਲ ਗਿਆ, ਰੱਬ ਮਿਲ ਗਿਆ। ਜੀ, ਅਗਿਆਨ ਅੰਧੇਰਾ ਕੱਟਿਆ, ਅਗਿਆਨ ਦਾ ਹਨੇਰਾ ਮੇਰੀ ਰੂਹ ਚੋਂ ਕੱਟਿਆ ਗਿਆ। ਗੁਰ ਗਿਆਨ ਪ੍ਰਚੰਡ ਬੁਲਾਇਆ, ਗੁਰੂ ਨੇ ਬਖਸ਼ਿਸ਼ ਕਰਕੇ ਗਿਆਨ ਨੂੰ ਪ੍ਰਚੰਡ ਰੂਪ ਦੇ ਵਿੱਚ, ਪਾਵਰਫੁਲ ਇੰਟੈਂਸਿਟੀ ਦੇ ਨਾਲ ਮੇਰੇ ਅੰਦਰ ਗਿਆਨ ਦਾ ਚਾਨਣ ਬਾਲ ਦਿੱਤਾ ਤੇ ਅਗਿਆਨ ਦਾ ਹਨੇਰਾ ਜਿਹੜਾ ਕੱਟਿਆ ਗਿਆ। ਸੋ ਭਗਤ ਕਬੀਰ ਜੀ ਕਹਿੰਦੇ ਨੇ, ਪ੍ਰਗਟੀ ਜੋਤ ਮਿਟਿਆ ਅੰਧਿਆਰਾ, ਰਾਮ ਰਤਨ ਪਾਇਆ ਕਰਤ ਵਿਚਾਰ। ਉਸ ਦੀ ਵਿਚਾਰ ਕਰਦੇ ਆ, ਰਾਮ ਨਾ ਵਾਹਿਗੁਰੂ ਦਾ ਰੂਪੀ ਜਿਹੜਾ ਜੂਲ ਹੈ, ਰਤਨ ਹੈ, ਉਹ ਮੈਨੂੰ ਮਿਲੇ। ਜੈ ਆਨੰਦ ਦੁੱਖ ਦੂਰ ਪਿਆਨਾ, ਜਿੱਥੇ ਵਾਹਿਗੁਰੂ ਦੇ ਪਿਆਰ ਦਾ ਆਨੰਦ ਆ ਗਿਆ, ਉੱਥੋਂ ਦੁੱਖ ਜਿਹੜਾ ਉਹ ਦੂਰ ਦੌੜ ਗਿਆ। ਉਹ ਦੌੜ ਜਾਂਦਾ। ਜਿੱਥੇ ਵਾਹਿਗੁਰੂ ਦਾ ਪਿਆਰ ਹੈ, ਉਸ ਦਾ ਆਨੰਦ ਹੈ, ਉੱਥੇ ਦੁੱਖ ਦਾ ਕੀ ਕੰਮ ਹੈ। ਮਨ ਨਾਨਕ ਲਿਵ ਤਤ ਲੁਕਨ, ਕਿ ਹੁਣ ਮੇਰਾ ਮਾਈਂਡ ਜਿਹੜਾ ਹੈ, ਮੇਰਾ ਮਨ ਹੈ, ਉਹ ਸੱਚਾਈ ਰੂਪੀ ਵਾਹਿਗੁਰੂ ਦੇ ਉੱਤੇ ਕੇਂਦਰਤ ਹੈ। ਲਿਵ ਮੇਰੀ ਜਿਹੜੀ ਹੈ ਉਸ ਨਿਰੰਕਾਰ ਨਾਲ ਜੁੜੀ ਹੋਈ ਹੈ। ਦੁੱਖ ਮੇਰੇ ਨੇੜੇ ਨਹੀਂ ਆਉਂਦਾ। ਤੇ ਅਖੀਰ 'ਚ ਭਗਤ ਜੀ ਫਰਮਾਉਂਦੇ ਨੇ, ਜੋ ਕਿਛ ਹੋਆ ਸੋ ਤੇਰਾ ਭਾਣਾ, ਜੋ ਇਵ ਬੁੱਝੈ ਸੋ ਸਹਿਜ ਸਮਾਣਾ, ਕਿ ਜਿਸ ਜਿਹੜਾ ਸਹਿਜ ਦੇ ਵਿੱਚ ਸਮਾ ਜਾਂਦਾ ਹੈ, ਉਸ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ, ਜੋ ਕੁਛ ਹੋਆ ਸੋ ਤੇਰਾ ਭਾਣਾ, ਕਿ ਜੋ ਵਾਪਰ ਰਿਹਾ ਜੀ ਉਹ ਤੇਰੇ ਭਾਣੇ 'ਚ ਹੀ ਵਾਪਰ ਰਿਹਾ। ਜੇ ਕੋਈ ਦੁਨੀਆ ਦੇ ਵਿੱਚ ਆਇਆ ਚਲਾ ਗਿਆ, ਤੇ ਉਸ ਨੂੰ ਵੀ ਗੁਰੂ ਸਾਹਿਬ ਨੇ ਯਾਦ ਕਰਵਾਇਆ ਕਿ ਜਿਸ ਕੀ ਵਸਤ ਤਿਸ ਆਗਿਆ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ, ਉਸ ਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਕਿ ਨਿਰੰਕਾਰ ਨੇ ਕੁਛ ਦਿੱਤਾ, ਉਹ ਫਿਰ ਲੈ ਵੀ ਲੈਂਦਾ, ਉਸ ਨੂੰ ਵਾਪਸ ਸੱਦ ਲੈਂਦਾ। ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਸੋ ਇਹਦੇ 'ਚ ਆਣ ਦਾ ਕੋਈ ਹਿਰਖ ਨਾ ਹੋਏ, ਜਾਣ ਦਾ ਸੋਗ ਨਾ ਹੋਏ, ਇਹੀ ਭਾਣਾ ਮੰਨਣਾ ਇਸ ਨੂੰ ਕਹਿੰਦੇ ਨੇ। ਜੋ ਕੁਛ ਹੋਆ ਸੋ ਤੇਰਾ ਭਾਣਾ, ਜੋ ਇਵ ਬੁੱਝੈ ਸੋ ਸਹਿਜ ਸਮਾਣਾ, ਕਹਿਤ ਕਬੀਰ ਕਿਲ ਬਿਖ ਗਏ ਖੀਨਾ, ਮਨ ਭਇਆ ਜਗ ਜੀਵਨ ਲੀਨਾ। ਕਬੀਰ ਸਾਹਿਬ ਫਰਮਾਉਂਦੇ ਨੇ ਕਿ ਮੇਰਾ ਮਨ ਨਿਰੰਕਾਰ ਦੀ ਪ੍ਰੀਤ ਦੇ ਵਿੱਚ ਰਚ ਗਿਆ, ਤੇ ਮੇਰੇ ਅੰਦਰੋਂ ਸਾਰੇ ਜਿਹੜੇ ਕਿਲਬਿਖ ਨੇ, ਕਿਲਬਿਖ ਸਿਨਸ ਨੂੰ ਕਹਿੰਦੇ ਨੇ, ਪਾਪ ਨੂੰ ਕਹਿੰਦੇ ਨੇ, ਗੁਨਾਹ ਦਾ ਅਹਿਸਾਸ ਹੈ, ਉਹ ਸਾਰੇ ਗੁਨਾਹ ਭੱਜ ਗਏ ਨੇ। ਔਰ ਮੇਰਾ ਮਨ ਜਿਹੜਾ ਹੈ, ਮਾਈ ਮਾਈਂਡ ਹੈਜ਼ ਮਰਜ ਇਨਟੂ ਦਾ ਲਾਰਡ ਦਾ ਲਾਈਫ ਆਫ ਦਾ ਵਰਲਡ। ਜਿਹੜਾ ਨਿਰੰਕਾਰ ਇਸ ਦੁਨੀਆ ਦੀ ਜ਼ਿੰਦਗੀ ਹੈ, ਰੂਹੇ ਰਵਾਂ ਹੈ, ਜਗ ਜੀਵਨ, ਜਗ ਦਾ ਜੀਵਨ ਹੈ, ਜਿਸ ਚੋਂ ਲਾਈਫ ਨਿਕਲਦੀ ਹੈ, ਜਿਸ ਨਿਰੰਕਾਰ ਚੋਂ ਮੇਰਾ ਮਨ ਉਸ ਜ਼ਿੰਦਗੀ ਦੇਣ ਵਾਲੇ ਨਿਰੰਕਾਰ ਦੇ ਵਿੱਚ ਮਰਜ ਹੋਇਆ। ਤੇ ਕਹਿਤ ਕਬੀਰ ਕਿਲ ਬਿਖ ਗਏ ਖੀਨਾ, ਜਿਹੜੇ ਪਾਪ ਨੇ ਮੇਰੇ ਉਹ ਦੌੜ ਗਏ ਨੇ। ਸੋ ਇਹ ਭਗਤ ਕਬੀਰ ਜੀ ਦਾ ਅੱਜ ਦਾ ਵਿਚਾਰ ਅਸੀਂ ਚੁਣਿਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਵੀਅਰਸ ਕੋਲ ਲੈਣੀ ਇਜਾਜ਼ਤ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਫਿਰ ਦੁਬਾਰਾ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਮੈਂ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।